ਕੁਝ ਲੋਕ ਆਉਂਦੇ ਨੇ ਕਿ ਕੈਮਰੇ ਦੇ ਸਾਹਮਣੇ ਕਿਸੇ ਦੀ ਮਦਦ ਨਹੀਂ ਕਰਨੀ ਚਾਹੀਦੀ, ਕੈਮਰੇ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਕਿਸੇ ਦੀ ਮਦਦ ਕਰੋ ਤੇ। ਕੋਈ ਸ਼ੱਕ ਨਹੀਂ ਹੈ, ਇਹ ਗੱਲ ਠੀਕ ਹੈ ਕਾਫੀ ਹੱਦ ਤੱਕ, 100% ਨਹੀਂ ਆਉਂਦਾ, ਕਾਫੀ ਹੱਦ ਤੱਕ ਇਹ ਗੱਲ ਠੀਕ ਹੈ। ਆਖਿਆ ਜਾਂਦਾ ਹੈ ਕਿ ਜਿੰਦੀ ਮਦਦ ਕੀਤੀ ਜਾਵੇ ਉਹਦੀ ਪਰਦਾਪੋਸ਼ੀ ਕਰਨੀ ਚਾਹੀਦੀ ਹੈ, ਲੇਕਿਨ ਕੈਮਰੇ ਦਾ ਇਸਤੇਮਾਲ ਕਿਉਂ ਕੀਤਾ ਜਾਂਦਾ ਹੈ? ਕੈਮਰੇ ਦਾ ਇਸਤੇਮਾਲ ਕਰਨ ਦੀ ਇੱਕ ਵਜ੍ਹਾ ਇਹ ਵੀ ਹੁੰਦੀ ਹੈ ਕਿ ਕਈ ਤਨਜ਼ੀਮਾਂ ਜਿਹੜੀਆਂ ਮਦਦ ਕਰਦੀਆਂ ਨੇ, ਉਹਨਾਂ ਕਈ ਲੋਕਾਂ ਕੋਲੋਂ ਚੰਦੇ ਲੈ ਆਉਂਦੇ ਨੇ, ਡੋਨੇਸ਼ਨਾਂ ਲਈ ਆਉਂਦੀਆਂ ਨੇ। ਜਿਨ੍ਹਾਂ ਲੋਕਾਂ ਕੋਲੋਂ ਡੋਨੇਸ਼ਨ ਲਈ ਹੁੰਦੀ ਹੈ, ਚੰਦਾ ਲਿਆ ਹੁੰਦਾ, ਉਹਨਾਂ ਲੋਕਾਂ ਨੂੰ ਵਿਖਾਉਣਾ ਵੀ ਜ਼ਰੂਰੀ ਹੁੰਦਾ ਹੈ ਕਿ ਭਾਈ ਤੁਹਾਡਾ ਦਿੱਤਾ ਹੋਇਆ ਚੰਦਾ ਠੀਕ ਥਾਂ ਦੇ ਉੱਤੇ, ਠੀਕ ਜਗ੍ਹਾ ਦੇ ਉੱਤੇ ਖਰਚਿਆ ਜਾ ਰਿਹਾ, ਲੱਗ ਰਿਹਾ। ਲੋਕਾਂ ਦੀ ਮਦਦ ਵਾਸਤੇ ਤੁਸੀਂ ਦਿੱਤਾ, ਇਹ ਲੋਕਾਂ ਦੀ ਮਦਦ ਹੋ ਰਹੀ ਹੈ। ਦੂਜੀ ਹੁੰਦੀ ਇੱਕ ਵਜ੍ਹਾ ਇਹ ਵੀ ਹੁੰਦੀ ਹੈ ਕਿ ਜਿਹੜੇ ਵੇਖਣ ਵਾਲੇ ਨੇ, ਲਾਜ਼ਮੀ ਗੱਲ ਹੈ ਕੈਮਰੇ ਦੇ ਵਿੱਚ ਰਿਕਾਰਡ ਹੋ ਰਿਹਾ ਤੇ ਲੋਕ ਵੇਖਣਗੇ ਵੀ, ਤੇ ਲੋਕਾਂ ਨੂੰ ਵੇਖ ਕੇ ਮੋਟੀਵੇਸ਼ਨ ਵੀ ਲੱਭਦੀ ਹੈ ਕਿ ਦੂਜੇ ਲੋਕ ਵੀ ਮੁੜ ਮਦਦ ਕਰਦੇ ਨੇ ਕਿ ਭਾਈ ਇਸ ਤਰੀਕੇ ਦੇ ਨਾਲ ਆਪਣੇ ਜਿਹੜੇ ਮਜਬੂਰ ਭਰਾ ਨੇ, ਦੋਸਤ ਨੇ, ਜਾਂ ਜਿਨ੍ਹਾਂ ਨੂੰ ਮਦਦ ਦੀ ਲੋੜ ਹੈ ਉਹਨਾਂ ਦੀ ਮਦਦ ਕੀਤੀ ਜਾਵੇ। ਇੱਕ ਗੱਲ ਇਹ ਵੀ, ਔਰ ਦੂਜੀ ਗੱਲ ਇੱਕ ਇਹ ਵੀ ਹੈ ਕਿ ਪੰਜਾਬੀ ਜ਼ਬਾਨ ਇਹ ਚਾਹੁੰਦੇ ਨੇ ਕਿ ਸੁੱਤੇ ਪਏ ਬਾਲ ਦਾ ਮੂੰਹ ਚੁੰਮਣ ਦਾ ਕੋਈ ਫਾਇਦਾ ਨਹੀਂ ਹੁੰਦਾ। ਲਿਹਾਜ਼ਾ ਇਹ ਕੈਮਰਾ ਜਿਹੜਾ ਇਹ ਇਸ ਵਜ੍ਹਾ ਤੋਂ ਵੀ ਜ਼ਰੂਰੀ ਹੈ ਕਿ ਜੇ ਕਈ ਲੋਕ ਜਿਹੜੇ ਨੇ ਉਹ ਫੇਮ ਵੀ ਉਹਨਾਂ ਨੂੰ ਚਾਹੀਦਾ ਹੁੰਦਾ, ਉਹਨਾਂ ਨੂੰ ਸ਼ਾਬਾਸ਼ ਵੀ ਚਾਹੀਦੀ ਹੁੰਦੀ ਹੈ। ਠੀਕ ਹੈ ਜਨਾਬ, ਚਲੋ ਕਿਸੇ ਬਹਾਨੇ ਸਹੀ, ਲੇਕਿਨ ਲੋਕਾਂ ਦੀ ਮਦਦ ਤੇ ਹੋ ਰਹੀ ਹੈ।